9 ਨਵੰਬਰ 2019 ਨੂੰ ਕਿਵੇਂ ਇੰਡੀਅਨ ਸੁਪਰੀਮ ਕੋਰਟ ਨੇ ਫਾਈਨਲੀ ਈਵਨ ਜਿਹੜਾ ਡਿਸੀਜਨ ਉਹਨਾਂ ਦੇ ਇਲਾਹਾਬਾਦ ਹਾਈ ਕੋਰਟ ਨੇ ਦਿੱਤਾ ਸੀ ਕਿ ਇੰਨਾ ਹਿੱਸਾ ਮੰਦਰ ਦਾ ਇੰਨਾ ਮਸੀਤ ਦਾ ਉਹਨੂੰ ਵੀ ਖਤਮ ਕਰਕੇ ਸਾਰੇ ਦਾ ਸਾਰਾ ਜਿਹੜਾ ਉਹ ਸਪੇਸ ਹੈ ਉਹ ਮੰਦਰ ਬਣਾਉਣ ਵਾਲਿਆਂ ਦੇ ਹਵਾਲੇ ਕਰ ਦਿੱਤਾ। ਜਦੋਂ ਇਹ ਬਾਬਰੀ ਮਸੀਤ ਢਾਈ ਗਈ ਬੇਸ਼ੱਕ ਮੌਕੇ ਦੇ ਉੱਤੇ ਤਾਂ ਜੋ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਮੁਸਲਮਾਨਾਂ ਦੇ ਖੂਨ ਦੇ ਨਾਲ ਉਸ ਖੁਸ਼ੀ ਨੂੰ ਜਿਹੜਾ ਉਹ ਦੁਬਾਲਾ ਕੀਤਾ ਗਿਆ। ਪਾਰਲੀਮੈਂਟ ਦੇ ਗਲਿਆਰਿਆਂ ਤੋਂ ਲੈ ਕੇ यूपी बिहार ਦੀਆਂ ਸੜਕਾਂ ਦੇ ਉੱਤੇ बीजेपी ਦੇ ਜਿਹੜੇ ਪੁੱਤਰੇ ਹੋਏ ਵਰਕਰ ਸੀ RSS ਦੇ ਸੰਗੀ ਗੁੰਡੇ ਸੀ ਉਹ ਤਾਂ ਨਾਰੇ ਲਾ ਰਹੇ ਸੀ ਕਿ ਇਹ तो पहली झांकी है मथुरा काशी बाकी है। ਉਹਨਾਂ ਨੇ ਉਸ ਸਟੇਜ ਤੇ ਕਲੀਅਰ ਕਰ ਦਿੱਤਾ ਸੀ ਕਿ ਭਾਈ ਅਸੀਂ ਜਿਹੜੀ ਬਨਾਰਸ ਜਾਂ ਕਾਸ਼ੀ ਦੀ ਗਿਆਨ ਵਾਪੀ ਮਸੀਤ ਹੈ ਉਸ ਦੀ ਥਾਂ ਤੇ ਵੀ ਮੰਦਰ ਬਣਾਉਣਾ ਹੈ। शिवलिंग found in Gyan Vapi Masjid complex. Court orders sealing of spot. Mosque panel disputes claim. 18 ਅਗਸਤ 2021 ਨੂੰ ਦਿੱਲੀ ਦੀਆਂ 5 ਔਰਤਾਂ ਬਨਾਰਸ ਦੀ ਇੱਕ ਅਦਾਲਤ 'ਚ ਪਟੀਸ਼ਨ ਦਾਇਰ ਕਰਦੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਨੂੰ ਸੁਪਨਿਆਂ ਦੇ ਵਿੱਚ ਮਸਜਿਦ ਦੇ ਵਿਹੜੇ 'ਚ ਮਾਂ ਸ਼ਿੰਗਾਰ ਗੌਰੀ भगवान गणेश भगवान हनुमान आदि विश्वेश्वर नंदी जी ते होर देवतियां दे दर्शन पूजा दा एहसास हुंदा है। ताज महल नूं ये कह के जी ये तां ताजो मंदिर सी उत्थे भी एक बंदे तो पटीशन करवाई गई कि जी जिहड़े 22 कमरे ताज महल दे बंद कीते हुए ने उन्हां च मूर्तियां ने हिंदुआं दी उन्हां नूं खोलिया जाए। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ 6 ਦਸੰਬਰ 1992 ਨੂੰ ਅਯੋਧਿਆ ਵਿਚਲੀ ਬਾਬਰੀ ਮਸਜਿਦ ਨੂੰ ਹਿੰਦੂ ਤਵੀ ਗੁੰਡਿਆਂ ਵੱਲੋਂ ਢਾਇਆ ਗਿਆ ਸੀ ਤਾਂ ਉਦੋਂ ਉਹਨਾਂ ਵੱਲੋਂ ਇਹ ਨਾਰੇ ਲਾਏ ਗਏ ਸਨ कि ये तो पहली झांकी है मथुरा काशी बाकी है। सो व्यूअर्स यूं जापता है कि हुण बनारस की इतिहासक ज्ञान व्यापी जिहड़ी हैगी है मसीत नूं अदालत के सहारे नाल मंदिर विच बदलण दा एजेंडा जिहड़ा वो शुरू कर दिता गया है। सो हिंदू तवियां वालों मसीत कंपलैक्स चों जिहड़ा शिवलिंग मिलन दा जिहड़ा दावा है किया जा रहा है। सो इस बारे आपां गलबात करन जा रहे हैं। सो असीं चाहांगे कि तुसां नाल इसी तरह बने रहना देखण सुनने या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो अज याद आया मैनू वो सजन जिहदे मगर उलांबड़ा जगदा है जी। जिवें अज भी साडी कौम दा एक वड्डा हिस्सा खालिस्तान दी गल नूं सुनन दे लई तैयार नहीं है। उन्हां नूं इउं लगदा है कि भाई असीं उसे सिस्टम चों ही एक दिन उहदे च तब्दीली लिया के उस च असीं जस्टिस जां अदल लै सकांगे। इहो जिहा ही वरतारा 47 तो पहलां खास तौर ते जदों 1920 दे विच ਭਾਰਤ ਦੇ ਵਿੱਚ ਇੱਕ ਪਾਸੇ ਗਾਂਧੀ ਰਾਮ ਰਾਜ ਦੇ ਨਾਂ ਥੱਲੇ ਆਪਣਾ ਫਰਾਡ ਵੇਚ ਰਿਹਾ ਸੀ। ਸਾਵਰਕਰ ਔਰ ਗੋਲਵਲਕਰ ਇਹ ਹਿੰਦੂਤਵਾ ਸਾਵਰਕਰ ਹਿੰਦੂਤਵਾ ਦਾ ਸੌਦਾ ਵੇਚ ਰਿਹਾ ਸੀ। ਗੋਲਵਲਕਰ ਵਾਪਸ ਉਹ ਪੁਰਾਣਿਕ ਹਿੰਦੂ ਧਰਮ ਦੇਵੀ ਦੇਵਤਿਆਂ ਵਾਲਾ ਔਰ ਉਸ ਥਾਟ ਨੂੰ ਵੇਚ ਰਿਹਾ ਸੀ। ਸੋ ਉਸ ਪੀਰੀਅਡ 'ਚ ਹਾਲਾਂ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ कि भारत के मुसलमानों के विच बड़े बड़े अदीब जां पढ़े लिखे जां उन्हां दे उच्च पाए दे लोग सी लेकिन इस सारे हिंदूत्वा दा जिहड़ा फ्रेमवर्क बहुतियां नूं नज़र नहीं सी आ रहा। बहुतियां नूं तां सैकुलरिज्म नज़र आ रहा सी। इस सारे दे अंदर किन्ना डूंगा लुकिया होया हिंदूत्वा किन्ना डूंगा लुकिया होया इन्हां दा गलबा पा के घट गिणतियां नूं हड़पण दी मंशा इस नूं जे किसी ने पछाणिया तो कायदे आजम मुहम्मद अली जिन्ना सन और यही कारण सी कि बेशक गांधी प्रति उन्हां दा नज़रिया होए कि वैन एवर गांधी हैज़ कम टू मीट मी ही हैज़ कम टू चीट मी। नेहरू बारे और ईवन मौलाना अबुल कलाम आज़ाद वर्गे लोग जिहड़े अदरवाइज बड़े
ਜਿਹੜੇ ਨੇ ਉਹ ਬੜੇ ਦਾਨੇ ਕਿਸਮ ਦੇ ਲੋਕ ਸਨ। ਲੇਕਿਨ ਉਹਨਾਂ ਨੇ ਜਦੋਂ ਕਾਂਗਰਸ ਸ਼ੋ ਬॉय ਜਾਂ ਗਾਂਧੀ ਸ਼ੋ ਬॉय ਉਹਨੂੰ ਉਹ ਕਹਿੰਦੇ ਸੀ, ਤੇ ਉਹਨਾਂ ਨੂੰ ਇਹ ਬੜਾ ਕਲੀਅਰ ਸੀ ਕਿ ਵੀ ਇਹ ਕਿਵੇਂ ਉਹਨਾਂ ਦੇ ਜਾਲ ਵਿੱਚ ਫਸੇ ਹੋਏ ਨੇ। ਔਰ ਉਹਨਾਂ ਦੀ ਕੌਮ ਖੁਸ਼ਕਿਸਮਤ ਰਹੀ। ਅੱਜ ਘੱਟੋ ਘੱਟ ਇਹ ਦੋਵੇਂ ਹੀ ਮੁਲਕ ਪਾਕਿਸਤਾਨ ਔਰ ਬੰਗਲਾਦੇਸ਼, ਜਿੱਥੇ ਇੱਕ ਪਾਸੇ ਜਿਹੜਾ 22 ਕਰੋੜ ਲੋਕ ਵਸਦੇ ਨੇ, ਦੂਸਰੇ ਪਾਸੇ ਲਗਭਗ 20 ਕਰੋੜ ਨੇ, ਘੱਟੋ ਘੱਟ ਉਹਨਾਂ ਦੀ ਅਜ਼ਾਨ, ਉਹਨਾਂ ਦੀ ਨਮਾਜ਼, ਉਹਨਾਂ ਦੀ ਮਸੀਤ, ਉਹਨਾਂ ਦਾ ਮਜ਼ਹਬ ਤਾਂ ਸੁਰੱਖਿਅਤ ਹੈ, ਕੋਈ ਉਹਨੂੰ ਤਾਂ ਚੈਲੰਜ ਨਹੀਂ ਹੈ। ਲੇਕਿਨ ਦੂਸਰੇ ਪਾਸੇ ਉਸੇ ਭਾਰਤ ਜਿੱਥੇ ਲਗਭਗ 20 ਕਰੋੜ ਮੁਸਲਮਾਨ ਵਸਦੇ ਨੇ, ਉਹਨਾਂ ਦਾ ਸਫ਼ਰ ਇਹ 75 ਸਾਲਾਂ ਦਾ ਕਿਵੇਂ ਰਿਹਾ, 50ਵਿਆਂ ਤੋਂ ਸ਼ੁਰੂ ਕਰਕੇ ਕਿਵੇਂ ਰਾਈਟਸ ਦੇ ਨਾਂ ਥੱਲੇ ਇੱਕ ਤਰਫਾ ਮੁਸਲਮਾਨਾਂ ਨੂੰ ਮਾਰਨਾ ਹੀ ਹੁੰਦਾ ਸੀ। ਪਰ 2002 ਤੋਂ ਬਾਅਦ ਜਦੋਂ ਖਾਸ ਤੌਰ 'ਤੇ ਮੋਦੀ ਗੁਜਰਾਤ ਦੇ ਵਿੱਚ ਆਉਂਦਾ ਔਰ ਉਸ ਕਿਸ ਪਾਸੇ ਇਹਨਾਂ ਨੇ ਆਪਣਾ ਏਜੰਡਾ ਧੱਕਿਆ। ਲੇਕਿਨ ਇਹਦੀ ਸਾਰੇ ਦੀ ਸ਼ੁਰੂਆਤ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਾਂ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਕਿ ਟੂ ਟੇਕ ਏ ਪੇਜ ਆਊਟ ਆਫ ਦਾ ਬੁੱਕ। ਹੁਣ ਜਦੋਂ ਇੰਦਰਾ ਗਾਂਧੀ ਨੇ 1980ਵਿਆਂ 'ਚ ਵਾਪਸ ਉਹ ਆਈ, ਆਲਮੋਸਟ 2-2.5 ਸਾਲ ਪਾਵਰ 'ਚ ਬਾਹਰ ਰਹਿਣ ਤੋਂ ਬਾਅਦ, ਤੇ ਉਹਨੇ ਦੇਖਿਆ ਕਿ ਭਾਈ ਇੱਕ ਤਾਂ ਸਬਕ ਸਿਖਾਇਆ ਜਾਏ ਸਿੱਖਾਂ ਨੂੰ ਕਿ ਕਿਵੇਂ ਡੇਅਰ ਕਰ ਸਕੇ ਨੇ ਜਾਂ ਕਰਦੇ ਨੇ ਕਿ ਇਹਨਾਂ ਨੇ ਐਮਰਜੈਂਸੀ ਦੀ ਖਿਲਾਫਤ ਕੀਤੀ। ਔਰ ਇਹੀ ਨੇ ਜਿਹੜੇ ਖਲੋਤੇ, ਬਾਕੀ ਤਾਂ ਸਾਰੇ RSS ਔਰ ਇਸ ਜਿੰਨੇ ਨੇ ਸਭ ਜੇਲ੍ਹਾਂ 'ਚ ਡੱਕੇ ਵੀ ਮਾਫੀਆਂ ਮੰਗ ਕੇ ਬਾਹਰ ਨਿਕਲ ਰਹੇ ਸੀ। ਫਿਰ ਅਸੀਂ ਵਾਕਿਫ ਹਾਂ ਕਿ ਕਿਵੇਂ ਨਾ ਸਿਰਫ ਉਹਨੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਉਸ ਦੀ ਸਜ਼ਾ ਵੀ ਉਹਨੇ ਪਾਈ, ਪਰ ਉਸ ਦੇ ਆਧਾਰਿਤ ਫਿਰ ਉਹਦੇ ਪੁੱਤਰ ਨੇ ਰਾਜੀਵ ਗਾਂਧੀ ਨੇ ਕਿਵੇਂ ਭਾਰਤ ਭਰ ਦੇ ਵਿੱਚ ਇੱਕ ਤੂਫਾਨ ਖੜਾ ਕਰਕੇ ਨਫ਼ਰਤ ਦਾ 3/4 ਮੈਜੋਰਿਟੀ ਪਾਰਲੀਮੈਂਟ ਦੇ ਵਿੱਚ ਉਹਨੇ ਲਈ। ਸੋ ਜ਼ਾਹਿਰ ਹੈ ਕਿ ਉਹ BJP ਜਿਹੜੀ ਕਿ ਭਾਰਤੀ ਜਨਸੰਘ 'ਚੋਂ ਨਿਕਲੀ, ਜੈ ਪ੍ਰਕਾਸ਼ ਨਰਾਇਣ ਨਾਲ ਰਲ ਕੇ BJP ਬਣ ਗਈ, ਉਹਦੀ ਵਾਰਿਸ ਬਣ ਗਏ। ਇਹਨਾਂ ਦੇ ਕੋਲ ਸਿਰਫ 2 ਸੀਟਾਂ ਪਾਰਲੀਮੈਂਟ ਦੇ ਵਿੱਚ ਸਨ। 1984 ਐਂਡ ਦੀਆਂ ਜਿਹੜੀਆਂ ਚੋਣਾਂ ਹੋਈਆਂ, 1985 'ਚੋਂ ਪਾਰਲੀਮੈਂਟ ਬਣਦੀ ਹੈ। ਔਰ ਇਹਨਾਂ ਨੇ ਦੇਖਿਆ ਕਿ ਵੀ ਜੇ ਇੱਕ ਛੋਟੀ ਜਿਹੀ ਮਾਈਨੋਰਿਟੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇਹ 3/4 ਜਿਹੜੀ ਹੈ ਮੈਜੋਰਿਟੀ ਕਾਂਗਰਸ ਲਿਜਾ ਸਕਦੀ ਹੈ, ਤੇ ਅਸੀਂ ਹੁਣ ਖੁੱਲ੍ਹ ਕੇ ਆਪਣਾ ਜਿਹੜਾ ਹੁਣ ਤੱਕ ਦਾ ਏਜੰਡਾ ਸੀ ਉਹਦੇ 'ਚ ਜੇ ਕੋਈ ਲੁਕ ਲਕਾਬ ਵੀ ਸੀ ਉਹਨੂੰ ਖ਼ਤਮ ਕਰੀਏ ਔਰ ਖੁੱਲ੍ਹ ਕੇ ਆਪਣਾ ਹਿੰਦੂਤਵਾ ਦੇ ਨਾਂ ਥੱਲੇ, ਜਿਹਦਾ ਮਕਸਦ ਮੁਸਲਮਾਨਾਂ ਨੂੰ ਔਰ ਈਸਾਈਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਸਾਧ ਕੇ ਸਜ਼ਾ ਯਾਫਤਾ ਕਰਨਾ ਹੋਏ, ਆਪਣੇ ਏਜੰਡੇ ਨੂੰ ਲਿਆਈਏ। ਔਰ ਫਿਰ ਇਹ ਆਪਣੇ ਆਪ 'ਚ ਇੱਕ ਹਿਸਟਰੀ ਹੈ ਕਿ ਕਿਵੇਂ LK ਅਡਵਾਨੀ ਜਿਹੜਾ BJP ਦਾ ਪ੍ਰਧਾਨ ਬਣਦਾ ਹੈ, ਉਹ ਰੱਥ ਯਾਤਰਾ ਦੇ ਨਾਂ ਥੱਲੇ ਕਿ ਉਹ ਸਾਰਾ ਇੱਕ ਤਾਂ ਜਿਹੜਾ ਹਿੰਦੂ ਸਿੰਬੋਲਿਜ਼ਮ ਸੀ ਉਹਨਾਂ ਦਾ ਜੁੜਿਆ, ਉਹਨੂੰ ਰਿਵਾਈਵ ਕਰਨਾ। ਰੱਥ ਯਾਤਰਾ ਦਾ ਮਤਲਬ ਸੀ ਕਿ ਹਿੰਦੂ ਪ੍ਰਾਈਡ ਸੋ ਕਾਲਡ, ਉਸ ਨੂੰ ਗਲੋਰੀਫਾਈ ਕਰਨਾ, ਪਰ ਉਸ ਤੋਂ ਵੀ ਵੱਧ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ। ਔਰ ਰੱਥ ਯਾਤਰਾਵਾਂ ਦਾ ਸਿਲਸਿਲਾ ਕਦੇ ਮੁਰਲੀ ਮਨੋਹਰ ਜੋਸ਼ੀ, ਕਦੇ ਇਹ ਕਰਦੇ ਨੇ। ਔਰ ਉਸ ਸਭ ਦਾ ਕਲਾਈਮੈਕਸ ਸੀ ਉਹਨਾਂ ਨੇ 80ਵਿਆਂ ਦੇ ਵਿੱਚ ਹੀ ਉਹਨਾਂ ਦੀ ਵਰਕਿੰਗ ਕਮੇਟੀ ਨੇ ਪੋਲੀਟੀਕਲੀ ਮਤਾ ਪਾਸ ਕੀਤਾ ਔਰ ਉਹਨਾਂ ਨੇ ਬੜਾ ਕਲੀਅਰ ਕੀਤਾ ਸੀ ਕਿ ਬਾਬਰੀ ਮਸਜਿਦ ਨੂੰ ਰਾਮ ਮੰਦਰ 'ਚ ਜਿਹੜਾ ਕਨਵਰਟ ਕਰਨਾ ਇਹ ਸਾਡਾ ਸਿਆਸੀ ਏਜੰਡਾ ਹੈ। ਹੁਣ ਜ਼ਾਹਰ ਹੈ ਸਿਆਸੀ ਏਜੰਡੇ 'ਚੋਂ ਹੀ ਇਹ ਜੈ ਸ਼੍ਰੀ ਰਾਮ ਕੋਈ ਧਾਰਮਿਕ ਆਸਥਾ 'ਚੋਂ ਨਿਕਲਿਆ ਨਾਰਾ ਨਹੀਂ ਹੈ। ਇਹ ਤਾਂ ਅੱਜ ਵੀ ਜਦੋਂ ਉਹ ਵਾਇਲੈਂਸ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਅੱਗਾਂ ਲਾਉਂਦੇ ਨੇ, ਘੱਟ ਗਿਣਤੀਆਂ ਦੀਆਂ ਬੱਚੀਆਂ ਦੇ ਨਾਲ ਜਿਹੜਾ ਜ਼ਬਰ ਜਨਾਹ ਕਰਦੇ ਨੇ, ਤੇ ਫਿਰ ਨਾਰਾ ਲਾਉਂਦੇ ਨੇ ਜੈ ਸ਼੍ਰੀ ਰਾਮ। ਸੋ ਉਹ ਉਸੇ ਕਿਸਮ ਦਾ ਹੀ ਹੈ ਜਿਵੇਂ ਹੇਲ ਹਿਟਲਰ ਵਾਲੀ ਲਾਈਨ ਸੀ। ਸੋ ਉਸ ਦਾ ਨਤੀਜਾ ਸੀ ਕਿ ਕਿਵੇਂ ਇੱਕ ਨਫ਼ਰਤ ਦਾ ਇੱਕ ਪੂਰਾ ਗੁਬਾਰ ਉਹ 4 ਚੁਫੇਰੇ ਆਇਆ। ਔਰ 6 ਦਸੰਬਰ 1992 ਦਾ ਦਿਨ UP ਦੇ ਵਿੱਚ, ਉਸ ਤੋਂ ਪਹਿਲਾਂ ਇਹਨਾਂ ਦੀਆਂ ਰੱਥ ਯਾਤਰਾਵਾਂ ਤੇ ਉਸ ਨਫ਼ਰਤ ਦੀ ਬਦੌਲਤ ਕਲਿਆਣ ਸਿੰਘ ਦੀ ਸਰਕਾਰ ਬਣ ਚੁੱਕੀ ਸੀ। ਦਿੱਲੀ ਦੇ ਵਿੱਚ ਨਰਸਿਮਹਾ ਰਾਓ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਸੀ, ਪਰ ਨਰਸਿਮਹਾ ਰਾਓ ਦਾ ਜੇ ਤੁਸੀਂ ਪਿਛੋਕੜ ਦੇਖਦੇ ਹੋ ਤਾਂ ਉਹਦੇ ਅੰਦਰ ਤਾਂ ਧੋਤੀ ਦੇ ਖਾਕੀ ਨਿੱਕਰ ਪਾਈ ਹੋਈ ਸੀ, ਕਿਉਂਕਿ ਆਪਣੀ ਜਵਾਨੀ ਦੇ ਦਿਨਾਂ 'ਚ ਉਸ ਦੀ ਦਾ ਜਿਹੜਾ ਮਾਈਂਡ ਸੈਟ ਹੈ ਉਹ RSS ਦੀ ਟ੍ਰੇਨਿੰਗ ਦੇ ਨਾਲ ਹੀ ਸੈੱਟ ਹੋਇਆ ਸੀ। ਸੋ ਉਹਦੀ ਵਿੰਕ ਐਂਡ ਨੋਡ ਅਦਾਲਤਾਂ
ਜਿਹੜੀਆਂ ਨੇ ਉਹ ਬਿਲਕੁਲ ਮੂਕ ਸਪੈਕਟੇਟਰ ਬਣੀਆਂ ਰਹੀਆਂ, ਡਰਾਮੇਬਾਜ਼ੀਆਂ ਹੋਈਆਂ। ਲੇਕਿਨ ਨਤੀਜਾ 6 ਦਸੰਬਰ 1992 ਨੂੰ 5 ਸਦੀਆਂ ਪੁਰਾਣੀ ਬਾਬਰੀ ਮਸਜਿਦ, ਜਿਹਦਾ ਬਾਬਰ ਨਾਲ ਕੋਈ ਸਬੰਧ ਨਹੀਂ ਸੀ, ਬਾਬਰ ਤਾਂ ਉੱਥੇ ਕਦੇ ਗਿਆ ਨਹੀਂ ਹੈ, ਪਰ ਉਹਨੂੰ ਆਨਰ ਕਰਦਿਆਂ ਉਹਦੇ ਨਾਂ ਦੇ ਉੱਤੇ ਉਸ ਦੇ ਇੱਕ ਫੌਜੀ ਜਰਨੈਲ ਨੇ ਉਹ ਮਸਜਿਦ ਬਣਾਈ ਸੀ। ਇਹਨਾਂ ਨੇ ਝੂਠ ਪ੍ਰਚਾਰਿਆ, ਰੱਜ ਕੇ ਇਸ ਨੂੰ ਪ੍ਰਚਾਰਿਆ ਗਿਆ ਕਿ ਜੀ ਇਹ ਰਾਮਚੰਦਰ ਜੀ ਉਹਨਾਂ ਦਾ ਜਨਮ ਸਥਾਨ ਸੀ ਔਰ ਇਹਨੂੰ ਢਾਹ ਕੇ ਮਸਜਿਦ ਬਣਾਈ ਔਰ ਅਸੀਂ ਵਾਪਸ ਉਹਨੂੰ ਮੰਦਰ ਬਣਾਉਣਾ ਹੈ। ਇਹ ਫਿਰ ਲੰਬੀ ਕਹਾਣੀ ਹੈ ਕਿ ਕਿਵੇਂ ਇਸ ਸਾਰੇ ਦੇ ਉੱਤੇ ਅਖੀਰ ਸੁਪਰੀਮ ਕੋਰਟ ਤੱਕ ਪਹੁੰਚਦਿਆਂ ਕਿਵੇਂ ਜਿਨ੍ਹਾਂ ਨੇ ਮਰਡਰ ਕੀਤੇ ਉਹ ਕਵਰ ਅਪ ਹੋਏ, ਜਿਨ੍ਹਾਂ ਨੇ ਮਸਜਿਦ ਦੀ ਡਿਮੋਲੀਸ਼ਨ ਕੀਤੀ ਉਹ ਕਿਵੇਂ ਬਿਲਕੁਲ ਬਰੀ ਹੋਏ, ਔਰ ਐਂਡ ਦੇ ਵਿੱਚ 9 ਨਵੰਬਰ 2019 ਨੂੰ ਕਿਵੇਂ ਇੰਡੀਅਨ ਸੁਪਰੀਮ ਕੋਰਟ ਨੇ ਫਾਈਨਲੀ ਈਵਨ ਜਿਹੜਾ ਡਿਸੀਜਨ ਉਹਨਾਂ ਦੇ ਇਲਾਹਾਬਾਦ ਹਾਈ ਕੋਰਟ ਨੇ ਦਿੱਤਾ ਸੀ ਕਿ ਇੰਨਾ ਹਿੱਸਾ ਮੰਦਰ ਦਾ, ਇੰਨਾ ਮਸਜਿਦ ਦਾ, ਉਹਨੂੰ ਵੀ ਖ਼ਤਮ ਕਰਕੇ ਸਾਰੇ ਦਾ ਸਾਰਾ ਜਿਹੜਾ ਉਹ ਸਪੇਸ ਹੈ ਉਹ ਮੰਦਰ ਬਣਾਉਣ ਵਾਲਿਆਂ ਦੇ ਹਵਾਲੇ ਕਰ ਦਿੱਤਾ। ਲੇਕਿਨ ਇਸ ਜਿਸ ਦੇ ਨਾਲ ਤੁਸੀਂ ਇੰਟਰੋਡਿਊਸ ਕਰਵਾਇਆ ਇਸ ਟੌਪਿਕ ਨੂੰ, ਉਦੋਂ ਵੀ ਜਦੋਂ ਇਹ ਬਾਬਰੀ ਮਸਜਿਦ ਢਾਈ ਗਈ, ਬੇਸ਼ੱਕ ਮੌਕੇ ਦੇ ਉੱਤੇ ਤਾਂ ਜੋ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਮੁਸਲਮਾਨਾਂ ਦੇ ਖੂਨ ਦੇ ਨਾਲ ਉਸ ਖੁਸ਼ੀ ਨੂੰ ਜਿਹੜਾ ਉਹ ਦੁਬਾਲਾ ਕੀਤਾ ਗਿਆ। ਅਯੁੱਧਿਆ ਦੇ ਵਿੱਚ ਵੀ ਮੁਸਲਮਾਨ ਮਾਰੇ ਗਏ ਔਰ ਵਰਸਟ ਕਿਸਮ ਦੀ ਮੁਸਲਮਾਨਾਂ ਦੀ ਨਸਲਕੁਸ਼ੀ ਸ਼ਿਵ ਸੈਨਾ ਦੇ ਗੁੰਡਿਆਂ ਨੇ, ਬਾਲ ਠਾਕਰੇ ਨੇ ਮੁੰਬਈ ਦੇ ਵਿੱਚ ਕੀਤੀ, ਜਿਹਦੇ 'ਚ ਬਾਅਦ 'ਚ ਲਿਬਰਮੈਨ ਕਮਿਸ਼ਨ ਵੀ ਬਣਿਆ। ਪਰ ਜੋ ਸਿੱਖਾਂ ਦੇ ਨਾਲ ਜੈਨੋਸਾਈਡ ਔਰ ਨਸਲਕੁਸ਼ੀਆਂ ਦੇ ਉੱਤੇ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਦਾ ਹਾਲ ਹੈ, ਉਹੀ ਕੁਛ ਉਹਦਾ ਵੀ ਹੋਇਆ। ਲੇਕਿਨ ਇੱਕ ਬੜੀ ਸਿਗਨੀਫਿਕੈਂਟ ਗੱਲ ਸੀ ਕਿ ਇੱਕ ਪਾਸੇ ਕੁਇਕਲੀ ਪਾਰਲੀਮੈਂਟ ਨੇ ਇੱਕ ਐਕਟ ਪਾਸ ਕੀਤਾ ਨਰਸਿਮਹਾ ਰਾਓ ਦੇ ਥੱਲੇ ਕਿ ਫਾਰ ਨਾਊ ਔਨ ਕੋਈ ਵੀ ਜਿਹੜੀ ਇਤਿਹਾਸਕ ਇਮਾਰਤ ਹੈ ਉਸ ਨੂੰ ਪਿਛੋਕੜ ਨਾਲ ਜੋੜ ਕੇ ਨਹੀਂ ਦੇਖਿਆ ਜਾਏਗਾ ਔਰ ਉਹ ਜੋ ਹੈ ਸੱਚ ਰਹੇਗੀ। ਔਰ ਜਿਹੜੀਆਂ ਉਹ ਹਿਸਟੋਰੀਕਲ ਇਮਾਰਤਾਂ ਨੇ, ਜਿਹੜੀਆਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਜਿਹੜੇ ਜ਼ੇਰ ਨੇ, ਉਹਨਾਂ ਨੂੰ ਕੋਈ ਟੱਚ ਨਹੀਂ ਕਰ ਸਕੇਗਾ। ਐਕਟ ਵੀ ਹੈ, ਲੇਕਿਨ ਪਾਰਲੀਮੈਂਟ ਦੇ ਗਲਿਆਰਿਆਂ ਤੋਂ ਲੈ ਕੇ ਯੂਪੀ ਬਿਹਾਰ ਦੀਆਂ ਸੜਕਾਂ ਦੇ ਉੱਤੇ ਬੀਜੇਪੀ ਦੇ ਜਿਹੜੇ ਭੂਤਰੇ ਹੋਏ ਵਰਕਰ ਸੀ, ਆਰਐਸਐਸ ਦੇ ਸੰਗੀ ਗੁੰਡੇ ਸੀ, ਉਹ ਤਾਂ ਨਾਅਰੇ ਲਾ ਰਹੇ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜਿਸ ਸ਼ਹਿਰ ਦਾ ਨਾਮ ਵਾਰਾਣਸੀ ਹੈ, ਇਸ ਨੂੰ ਬਨਾਰਸ ਵੀ ਕਿਹਾ ਜਾਂਦਾ ਹੈ, ਇਹਦਾ ਨਾਂ ਹੈ, ਔਰ ਇਸ ਤੋਂ ਵੀ ਪੁਰਾਣਾ ਨਾਂ ਕਾਂਸ਼ੀ ਜਿਹੜਾ ਇਸ ਦਾ ਨਾਂ ਹੈ। ਸੋ ਉਹਨਾਂ ਨੇ ਉਸ ਸਟੇਜ 'ਤੇ ਹੀ ਕਲੀਅਰ ਕਰ ਦਿੱਤਾ ਸੀ ਕਿ ਭਾਈ ਅਸੀਂ ਜਿਹੜੀ ਬਨਾਰਸ ਜਾਂ ਕਾਂਸ਼ੀ ਦੀ ਗਿਆਨਵਾਪੀ ਮਸਜਿਦ ਹੈ ਉਸ ਦੀ ਥਾਂ 'ਤੇ ਵੀ ਮੰਦਰ ਬਣਾਉਣਾ ਹੈ। ਔਰ ਇਸੇ ਤਰ੍ਹਾਂ ਮਥੁਰਾ ਦੇ ਵਿੱਚ, ਔਰ ਮਥੁਰਾ ਵਾਲਾ ਵੀ ਅਦਾਲਤਾਂ ਰਾਹੀਂ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਉਸ ਕਿਸਮ ਦੀ ਡਰਾਮੇਬਾਜ਼ੀ। ਲੇਕਿਨ ਜਿਹੜੀ ਅੱਜ ਅਸੀਂ ਖਬਰ ਡਿਸਕਸ ਕਰ ਰਹੇ ਹਾਂ ਔਰ ਅੱਜ ਦੀਆਂ ਪ੍ਰੋਮੀਨੈਂਟ ਖਬਰਾਂ 'ਚ ਮੇਨ ਖਬਰ ਹੈ ਕਿ ਕਿਵੇਂ ਜਿਹੜੀ ਗਿਆਨਵਾਪੀ ਮਸਜਿਦ ਨੂੰ ਲੈ ਕੇ ਵਾਰਾਣਸੀ ਦੀ ਅਦਾਲਤ ਨੇ ਇੱਕ ਸਰਵੇ ਕਰਨ ਦੇ ਲਈ ਕਿਹਾ ਸੀ ਕਿ ਜੀ ਫਲਾਂ ਥਾਂ ਜਿਹੜੀ ਗਿਆਨਵਾਪੀ ਮਸਜਿਦ ਦੀ ਹਦੂਦ ਦੇ ਵਿੱਚ ਹੈ ਉਸ ਨੂੰ ਕੋਰਟ ਦੀ ਟੀਮ, ਵਕੀਲਾਂ ਦੀ ਟੀਮ ਕਰੇ। ਉਹਨਾਂ ਨੂੰ ਅਚਾਨਕ ਉਸ ਥਾਂ ਤੋਂ ਸ਼ਿਵਲਿੰਗ ਲੱਭ ਗਿਆ ਔਰ ਇਹ ਤੁਸੀਂ ਦੇਖੋਗੇ ਕਿ ਈਵਨ ਬਾਬਰੀ ਮਸਜਿਦ ਦੇ ਵੇਲੇ ਵੀ ਇਸ ਕਿਸਮ ਦੀ ਡਰਾਮੇਬਾਜ਼ੀ ਕੀਤੀ ਗਈ ਕਿ ਜੀ ਖੁਦਾਈ ਕਰਵਾਈ ਜਾਏ ਜਾਂ ਹਾਲਾਂ ਰਿਪੋਰਟਾਂ ASI ਦੀਆਂ ਬਿਲਕੁਲ ਡਿਫਰੈਂਟ ਸੀ, ਪਰ ਇਹਨਾਂ ਨੇ ਦਾਅਵੇ ਕੀਤਾ ਜੀ ਦੇਖੋ ਥੱਲੋਂ ਮੂਰਤੀਆਂ ਨਿਕਲੀਆਂ ਨੇ। ਹਾਲਾਂ ਇਹ ਵੀ ਸਾਹਮਣੇ ਆਇਆ ਕਿ ਵੀ ਉਹ ਤਾਂ ਬੁੱਧ ਕਾਲ ਨਾਲ ਸੰਬੰਧਿਤ ਕੁਛ ਸੀ। ਲੇਕਿਨ ਜਦੋਂ ਇਹ ਫੈਸਲਾ ਹੀ ਕਰ ਲਿਆ ਹੋਏ, ਜਿਹਨੂੰ ਅਸੀਂ ਜਦੋਂ ਕੈਂਗਰੂ ਕੋਰਟ ਕਹਿੰਦੇ ਆ ਕਿ ਭਾਈ ਹੈਂਗ ਫਸਟ ਟਰਾਈ ਲੇਟਰ, ਕਿ ਭਾਈ ਹੈਂਗ ਕਰ ਦਿਓ ਬਾਅਦ 'ਚ ਮੁਕੱਦਮਾ ਚਲਾ ਲੈਣਾ। ਸੋ ਇਹ ਉਸੇ ਲਾਈਨ ਦੇ ਉੱਤੇ ਇਹਨਾਂ ਦਾ ਅਦਾਲਤੀ ਸਿਸਟਮ ਹੈ। ਬਿਲਕੁਲ। ਔਰ ਅੱਜ ਦੀਆਂ ਮੇਨ ਖਬਰਾਂ ਦੇ ਵਿੱਚ ਇਹੀ ਹੈ, ਸ਼ਿਵਲਿੰਗ ਫਾਊਂਡ ਇਨ ਗਿਆਨਵਾਪੀ ਮਸਜਿਦ ਕੰਪਲੈਕਸ, ਕੋਰਟ ਆਰਡਰਸ ਸੀਲਿੰਗ ਆਫ ਸਪਾਟ, ਮੌਸਕ ਪੈਨਲ ਡਿਸਪਿਊਟਸ ਕਲੇਮ। ਉਹਨਾਂ ਨੇ ਕਿਹਾ ਜੀ ਕਿ ਉੱਥੋਂ ਜਿਹੜੀ ਅਦਾਲਤ ਨੇ ਸਰਵੇ ਕਰਨ ਦੀ ਲਾਈਨ ਦਿੱਤੀ ਸੀ ਉੱਥੋਂ ਸ਼ਿਵਲਿੰਗ ਮਿਲਿਆ। ਕੋਰਟ ਨੇ ਕਿਹਾ ਜੀ ਇਹਨੂੰ ਸੀਲ ਕਰ ਦਿਓ। ਲੰਬੀ ਚੌੜੀ ਕਹਾਣੀ ਹੈ। ਔਰ ਇਸ ਤੋਂ ਪਹਿਲਾਂ ਇਸ ਸਾਰੇ ਮਾਮਲੇ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ 18 ਅਗਸਤ 2021 ਨੂੰ ਦਿੱਲੀ ਦੀਆਂ 5 ਔਰਤਾਂ ਬਨਾਰਸ ਦੀ ਇੱਕ ਅਦਾਲਤ 'ਚ ਪਟੀਸ਼ਨ ਦਾਇਰ ਕਰਦੀਆਂ ਨੇ
ਔਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਸਾਨੂੰ ਸੁਪਨਿਆਂ ਦੇ ਵਿੱਚ ਮਸਜਿਦ ਦੇ ਵਿਹੜੇ 'ਚ ਮਾਂ ਸ਼ਿੰਗਾਰ ਗੌਰੀ, ਭਗਵਾਨ ਗਣੇਸ਼, ਭਗਵਾਨ ਹਨੂਮਾਨ ਆਦਿ ਵਿਸ਼ਵੇਸ਼ਵਰ, ਨੰਦੀ ਜੀ ਤੇ ਹੋਰ ਦੇਵਤਿਆਂ ਦੇ ਦਰਸ਼ਨ ਪੂਜਾ ਦਾ ਅਹਿਸਾਸ ਹੁੰਦਾ ਕਿ ਸਾਨੂੰ ਸੁਪਨੇ 'ਚ ਆਇਆ ਕਿ ਵੀ ਇੱਥੇ ਜਿਹੜੇ ਨੇ ਆ ਜਿੰਨੇ ਦੇਵੀ ਦੇਵਤੇ ਗਣਾਏ ਨੇ ਇਹਨਾਂ ਦੀ ਸਾਨੂੰ ਚੌੜਾ ਇੱਥੋਂ ਪੈਂਦਾ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਅੱਗੋਂ ਇਹ ਸਾਨੂੰ ਇਜਾਜ਼ਤ ਦਿੱਤੀ ਜਾਏ ਕਿ ਅਸੀਂ ਪ੍ਰਾਚੀਨ ਮੰਦਰ ਦੇ ਅਹਾਤੇ 'ਚ ਇਹਨਾਂ ਦੇਵੀਆਂ ਦੇ ਦੇਵਤਿਆਂ ਦੇ ਜਿਹੜਾਂ ਦੇ ਸਾਨੂੰ ਦੀਦਾਰ ਹੋ ਰਹੇ ਨੇ ਉਹਨਾਂ ਦੀ ਮੂਰਤੀਆਂ ਦੇ ਦਰਸ਼ਨ ਪੂਜਾ ਤੇ ਭੋਗ ਲਵਾਈਏ। ਹੁਣ ਇਹ ਅਰਜ਼ੀ ਦੇਣ ਵਾਲੀਆਂ ਔਰਤਾਂ ਅਰਜ਼ੀ ਦਿੰਦੀਆਂ ਨੇ ਤੇ ਇਲਾਹਾਬਾਦ ਹਾਈ ਕੋਰਟ ਕਹਿੰਦਾ ਜੀ ਠੀਕ ਹੈ, ਇਸ ਦੇ ਉੱਤੇ ਜਿਹੜੀ ਹੈ ਅਸੀਂ ਜਾਂਚ ਨੂੰ ਮਨਜ਼ੂਰੀ ਦਿੰਦੇ। ਔਰ 8 ਅਪ੍ਰੈਲ 2022 ਨੂੰ ਫਿਰ ਜਿਹੜੀ ਲੋਅਰ ਅਦਾਲਤ ਹੈ ਉਹ ਇੱਕ ਐਡਵੋਕੇਟ ਕਮਿਸ਼ਨਰ ਨੂੰ ਲਾਉਂਦੀ ਹੈ ਔਰ ਉਹਨੇ ਕਿਹਾ ਜੀ ਇਹਦਾ ਮੁਆਇਨਾ ਕੀਤਾ ਜਾਏ ਔਰ ਉਸ ਦੇ ਨਾਲ ਇਹਦੀ ਸਮੁੱਚੇ ਦੀ ਵੀਡੀਓਗ੍ਰਾਫੀ ਕੀਤੀ ਜਾਏ, ਨਾਲ ਹੀ ਪੁਲਿਸ ਦੀ ਜਿਹੜੀ ਹੈ ਇੰਤਜ਼ਾਮੀਆ ਵੀ ਮੁਹੱਈਆ ਕੀਤਾ ਜਾਏ। ਹਾਲਾਂਕਿ ਇਸ ਫੈਸਲੇ ਨੂੰ ਲੋਅਰ ਅਦਾਲਤ ਦੇ ਜਿਹੜੀ ਮਸਜਿਦ ਦਾ ਅੰਜੁਮਨ ਇੰਤਜ਼ਾਮੀਆ ਹੈ ਉਹਨਾਂ ਨੇ ਹਾਈ ਕੋਰਟ 'ਚ ਚੈਲੰਜ ਕੀਤਾ, ਪਰ ਜਦੋਂ ਸਾਰੇ ਹੀ ਚੋਰ ਤੇ ਕੁੱਤੀ ਰਲੇ ਹੋਏ ਨੇ, ਇੱਥੇ ਤੇ ਸਾਰੀਆਂ ਹੀ ਕੁੱਤੀਆਂ ਨੇ ਤੇ ਸਾਰੇ ਹੀ ਚੋਰ ਨੇ, ਔਰ ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਜੋ ਲੋਅਰ ਅਦਾਲਤ ਹੈ ਉਸ ਦਾ ਜਿਹੜਾ ਹੈ ਉਹ ਆਰਡਰ ਮੰਨਿਆ ਜਾਏਗਾ। ਸੋ ਮੈਂ ਜੇ ਹੁਣ ਜ਼ਿਆਦਾ ਵੇਰਵੇ 'ਚ ਨਾ ਜਾਵਾਂ ਕਿ ਅਲਟੀਮੇਟਲੀ ਉਸ ਸਰਵੇਖਣ 'ਚੋਂ ਉਹਨਾਂ ਨੂੰ ਜਿਹੜੀ ਹੈ ਉਹ ਤਲਾਬ ਦੇ ਉੱਪਰ ਜਿਹੜੀ ਹੈ ਉਹ ਸ਼ਿਵਲਿੰਗ ਮਿਲ ਗਿਆ ਔਰ ਅਜੇ ਤਾਂ ਹੋਰ ਕਈ ਕੁਛ ਮਿਲੇਗਾ। ਅਜੇ ਜਿੰਨੇ ਮੰਦਰ ਉਹਨਾਂ ਨੂੰ ਮਾਈਆਂ ਨੂੰ ਨਜ਼ਰ ਆਏ ਉਹਨਾਂ ਸਾਰਿਆਂ ਦੇਵਤਿਆਂ ਦੀਆਂ ਮੂਰਤੀਆਂ ਉਗਾਣੀਆਂ ਹੀ ਨੇ ਥੱਲੋਂ ਜ਼ਮੀਨ ਦੇ ਵਿੱਚ ਉਗ ਪੈਣਗੀਆਂ ਔਰ ਉਹਨਾਂ ਦੇ ਦਾਅਵੇ ਦੇ ਮੁਤਾਬਕ ਫਿਰ ਇਹ ਹੋਏਗਾ ਜੀ। ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਵੀ ਇਹ ਮੰਦਰ ਢਾਹ ਕੇ ਮਸਜਿਦ ਬਣਾਈ ਹੈ ਔਰ ਇਹ ਸਾਡੇ ਹਵਾਲੇ ਕੀਤਾ ਜਾਏ। ਸੋ ਗੱਲ ਇੱਕ ਫਰੰਟ ਦੇ ਉੱਤੇ ਹੀ ਇਹ ਨਹੀਂ ਲੜ ਰਹੇ। ਅਸੀਂ ਗੱਲ ਕੀਤੀ ਸੀ ਕਿ ਵੀ ਤਾਜ ਮਹਿਲ, ਹੁਣ ਤਾਜ ਮਹਿਲ ਨੂੰ ਇਹ ਕਹਿ ਕੇ ਕਿ ਜੀ ਇਹ ਤਾਂ ਤਾਜੋ ਮੰਦਰ ਸੀ, ਉੱਥੇ ਵੀ ਇੱਕ ਬੰਦੇ ਤੋਂ ਪਟੀਸ਼ਨ ਕਰਵਾਈ ਗਈ ਕਿ ਜੀ ਜਿਹੜੇ 22 ਕਮਰੇ ਤਾਜ ਮਹਿਲ ਦੇ ਬੰਦ ਕੀਤੇ ਹੋਏ ਨੇ ਉਹਨਾਂ 'ਚ ਮੂਰਤੀਆਂ ਨੇ ਹਿੰਦੂਆਂ ਦੀਆਂ, ਉਹਨਾਂ ਨੂੰ ਖੋਲ੍ਹਿਆ ਜਾਏ। ਉਹ ਤਾਂ ਕੋਰਟ ਨੇ ਵਕਤੀ ਤੌਰ 'ਤੇ ਉੱਪਰਲੀ ਕੋਰਟ ਖੋਲ੍ਹ ਦੇਗੀ, ਉਹਨਾਂ ਨੂੰ ਲੱਗਾ ਹੋਣਾ ਵੀ ਇੱਕੋ ਵੇਲੇ ਮਥੁਰਾ ਵਾਲਾ ਵੀ ਕੰਮ ਖੜਾ ਕੀਤਾ ਹੋਇਆ, ਹੁਣ ਇਲਾਹਾਬਾਦ ਹਾਈ ਕੋਰਟ ਨੇ ਇਸ ਦਾ ਵੀ ਬਨਾਰਸ ਦਾ ਵੀ ਕੰਮ ਕਰ ਦਿੱਤਾ। ਪਰ ਇਹ ਨਹੀਂ ਹੈ ਕਿ ਵੀ ਇਹ ਇਹਨਾਂ ਦੇ ਜਿੰਨੇ ਕੋਈ ਬਜਰੰਗ ਦਲ, ਕੋਈ ਵਿਸ਼ਵ ਹਿੰਦੂ ਪਰਿਸ਼ਦ, ਕੋਈ ਦੂਸਰੇ ਆਪਣੇ ਕੰਮ ਤੇ ਲੱਗੇ ਹੋਏ ਨੇ। ਔਰ ਅਸੀਂ ਕੁਤਬ ਮੀਨਾਰ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ ਕਿ ਜਿਹੜਾ ਹਿਸਟੋਰੀਕਲ 12ਵੀਂ 13ਵੀਂ ਸਦੀ ਦਾ ਇੱਕ ਸਟਰਕਚਰ ਜਿਹਨੂੰ ਦੁਨੀਆ ਦੇ ਜਿਹੜੀ ਹੈ ਉਹ ਪ੍ਰਾਈਡ ਦੇ ਤੌਰ ਤੇ ਦੇਖਿਆ ਜਾਂਦਾ ਹੈ, ਉਹਦੇ ਤੇ ਵੀ ਇਹਨਾਂ ਨੇ ਰੌਲਾ ਖੜਾ ਕਰਤਾ ਸੀ ਜੀ ਇਹ ਤਾਂ ਕੁਤਬ ਮੀਨਾਰ ਨਹੀਂ, ਇਹ ਤਾਂ ਵਿਸ਼ਨੂੰ ਸਤੰਭ ਹੈ। ਇਹ ਮੰਦਰ ਸਤੰਭ ਜ਼ਾਹਰ ਹੈ ਪਿਲਰ ਨੂੰ ਕਹਿੰਦੇ ਨੇ ਕਿ ਇਹ ਤਾਂ ਵਿਸ਼ਨੂੰ ਭਗਵਾਨ ਦਾ ਮੰਦਰ ਤੇ ਫਲਾਣੇ ਹਿੰਦੂ ਰਾਜੇ ਨੇ ਖੜਾ ਕੀਤਾ ਸੀ, ਇਹ ਤਾਂ ਉਹਨਾਂ ਨੇ ਥੱਲੇ ਜਿਹੜਾ ਹੈ ਉਹ ਇੰਨੇ ਜੈਨ ਮੰਦਰ, ਇੰਨੇ ਹਿੰਦੂ ਮੰਦਰ ਢਾਹ ਕੇ ਉਹਦੀ ਬੇਸਮੈਂਟ ਤਿਆਰ ਕਰਤੀ। ਪਰ ਇਹ ਜਿਹੜਾ ਟਾਵਰ ਹੈ, ਮੀਨਾਰ ਹੈ, ਇਹ ਤਾਂ ਸਤੰਭ ਹੈ ਵਿਸ਼ਨੂੰ ਦਾ। ਔਰ ਅੱਜ ਜਦੋਂ ਅਸੀਂ ਇਹ ਨਾਲ ਦੀ ਨਾਲ ਇਹ ਗਿਆਨ ਵਾਪੀ ਮਸਜਿਦ ਵਾਲਾ ਦੇਖ ਰਹੇ ਹਾਂ ਜਿੱਥੋਂ ਸ਼ਿਵਲਿੰਗ ਲੱਭ ਪਿਆ, ਆਫਟਰ ਤਾਜ ਮਹਿਲ right wing activists clamor for naming iconic ਕੁਤਬ ਮੀਨਾਰ ਐਜ਼ ਵਿਸ਼ਨੂੰ ਸਤੰਭ। ਹੁਣ ਉਹਨਾਂ ਨੇ ਮੰਗ ਰੱਖ ਦਿੱਤੀ ਹੈ ਕਿ ਕਿਉਂਕਿ ਇਹ ਹੈ ਹੀ ਵਿਸ਼ਨੂੰ ਦਾ ਪਿਲਰ ਹੈ, ਵਿਸ਼ਨੂੰ ਦਾ ਸਤੰਭ ਹੈ, ਇਸ ਦਾ ਨਾਂ ਜਿਹੜਾ ਹੈ ਉਹ ਵਿਸ਼ਨੂੰ ਸਤੰਭ ਰੱਖਿਆ ਜਾਏ। ਰਾਈਟ ਵਿੰਗ ਆਰਗੇਨਾਈਜੇਸ਼ਨਸ ਆਲਸੋ ਚੈਂਟਡ ਹਨੂਮਾਨ ਚਾਲੀਸਾ ਐਟ ਦਾ ਹੈਰੀਟੇਜ ਸਾਈਟ। ਹੁਣ ਉਹ ਹੈਰੀਟੇਜ ਸਾਈਟ ਹੈ। ਪ੍ਰੈਜ਼ੀਡੈਂਟ ਓਬਾਮਾ ਵੀ ਅਮਰੀਕਾ ਦੇ ਜਦੋਂ ਗਏ ਤੇ ਜਿੱਥੋਂ ਜਿਹੜੀਆਂ 2-3 ਥਾਵਾਂ ਉਹਨਾਂ ਨੇ ਵਿਜ਼ਿਟ ਕੀਤੀਆਂ ਉਹਨਾਂ ਦੇ ਵਿੱਚ ਕੁਤਬ ਮੀਨਾਰ ਔਰ ਨਾਲ ਦੀ ਨਾਲ ਇੱਕ ਹੋਰ ਹਮਾਯੂੰ ਦਾ ਮਕਬਰਾ, ਉਹ ਵੀ ਇੱਕ ਹਿਸਟੋਰੀਕਲ ਜਿਹੜਾ ਹੈ ਉਹ ਬੜੀ ਪੁਰਾਣੀ ਇਮਾਰਤ ਸਾਜ਼ੀ ਹੈ, ਉਸ ਨੂੰ ਵਿਜ਼ਿਟ ਕੀਤਾ। ਔਰ ਹੁਣ ਇਹੀ ਨਹੀਂ ਕਿ ਵੀ ਉਹਨਾਂ ਨੇ ਇਹ ਕਿਹਾ ਜਿਹਦਾ ਨਾਂ ਬਦਲੋ, ਉੱਥੇ ਉਹਨਾਂ ਨੇ ਹਨੂਮਾਨ ਚਾਲੀਸੇ ਦਾ ਬੈਠ ਕੇ ਜਿਹੜਾ ਉਹ ਜਾਪ ਕੀਤਾ। ਆਫਟਰ ਤਾਜ ਮਹਿਲ right wing outfits are now demanding that iconic Qutub Minar in Delhi be named as Vishnu Stambh since it was a Vishnu temple. It's a Vishnu ji da mandir hai. Activists of organizations identified as United Hindu Front and Rashtravad Shiv Sena chanted Hanuman Chalisa at the heritage site, following which
they were loaded into buses by the Delhi police as they shouted Jai Shri Ram, ਜਿਹੜਾ ਉਹਨਾਂ ਦਾ ਸਿਆਸੀ ਸਲੋਗਨ ਹੈ। ਪੁਲਿਸ ਬੈਠੀ ਦੇਖਦੀ ਰਹੀ ਔਰ ਬਾਅਦ ਜਦੋਂ ਉਹਨਾਂ ਕਰ ਲਿਆ ਉਹਨਾਂ ਨੇ ਉਹਨਾਂ ਨੂੰ ਬੱਸਾਂ 'ਚੋਂ ਲੈ ਗਏ। ਔਰ ਇਹਦੇ 'ਚ ਉਹ BJP ਲੀਡਰ ਐਂਡ ਪ੍ਰੈਜ਼ੀਡੈਂਟ ਆਫ ਰਾਸ਼ਟਰਵਾਦੀ ਸ਼ਿਵ ਸੈਨਾ ਜੈ ਭਗਵਾਨ ਗੋਇਲ claimed monument was built by great king Vikramaditya but Mughal ruler Qutbuddin Aibak claimed credit for it। ਉਹਨੇ ਕਿਹਾ ਜੀ ਇਹ ਕੁਤਬੁਦੀਨ ਐਬਕ ਨੇ ਕਿੱਥੋਂ ਬਣਾਤਾ, ਇਹ ਤਾਂ ਵਿਕਰਮਾਦਿੱਤ ਨੇ ਬਣਾਇਆ ਸੀ। When Qutbuddin Aibak came to India, he demolished Hindu and Jain temples and started calling it Qutub Minar। This is not Qutub Minar, this is ਵਿਸ਼ਨੂੰ ਸਤੰਭ। ਔਰ ਨਾਲ ਉਹਨਾਂ ਨੇ ਕਿਹਾ ਜੀ 27 ਮੰਦਰ ਤੋੜੇ ਤੇ ਇੱਧਰ ਉੱਧਰ। ਸੋ ਇਹ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਵੀ ਇੱਕ ਸਾਡਾ ਵੀ ਤਬਕਾ ਉਹ ਸੋਚਦਾ ਹੈ ਕਿ ਜੀ ਚਲੋ ਅਜੇ ਸਾਨੂੰ ਤਾਂ ਨਹੀਂ ਉਹ ਕੁਛ ਕਿਹਾ ਉਹਨਾਂ ਨੇ ਜਾਂ ਦੂਜਾ, ਇਸ ਗੱਲ ਦਾ ਧਿਆਨ ਰਹੇ ਇਹ ਤਾਂ ਉਹਨਾਂ ਨੂੰ ਉੱਥੇ ਰੱਖਣੀਆਂ ਪੈ ਰਹੀਆਂ ਨੇ ਮੂਰਤੀਆਂ ਜਾਂ ਕੋਈ ਸ਼ਿਵਲਿੰਗ ਉੱਥੇ ਰੱਖ ਕੇ ਉਹਨਾਂ ਨੇ ਫਿਰ ਸਾਬਤ ਕੀਤਾ। ਤੇ ਜੇ ਜਦੋਂ ਉਹਨਾਂ ਦਾ ਧਿਆਨ ਸਾਡੇ ਵੱਲ ਆਲਰੇਡੀ ਅਸੀਂ ਇਤਿਹਾਸਕ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹਾਂ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਜਿੱਥੇ ਅੱਜ ਸਕਾਊਟਸ ਦਾ ਦਫ਼ਤਰ ਬਣਾਇਆ ਹੋਇਆ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪੰਡਿਆਂ ਨੂੰ ਚੈਲੰਜ ਕੀਤਾ ਗੰਗਾ ਦੇ ਕੰਢੇ, ਉਹਨਾਂ ਨੇ ਵਾਈਪ ਆਊਟ ਕਰਤਾ। ਫਿਰ ਅਸੀਂ ਸਿੱਕਮ 'ਚ ਗੁਰਦੁਆਰਾ ਡਾਂਗਮਾਰ ਔਰ ਨਵੰਬਰ 84 ਜਿਹੜੇ ਗੁਰਦੁਆਰੇ ਬਹੁਤ ਸਾਰੀਆਂ ਥਾਵਾਂ 'ਤੇ ਢਾਏ ਗਏ ਉਹ ਵਾਪਸ ਉਹਨਾਂ ਨੇ ਗੁਰਦੁਆਰੇ ਨਹੀਂ ਬਣਨ ਦਿੱਤੇ। ਔਰ ਜੇ ਅਸੀਂ ਕੱਲ੍ਹ ਨੂੰ ਇਹਨਾਂ ਨੇ ਜਿਹੜਾ ਆਲਰੇਡੀ ਕੁਛ ਹਿੰਦੂ ਜਥੇਬੰਦੀਆਂ ਨੇ ਇੱਕ ਸਟੇਜ 'ਤੇ ਹਰਿਮੰਦਰ ਸਾਹਿਬ ਦੇ ਉੱਤੇ ਵੀ ਆਪਣਾ ਦਾਅਵਾ ਜਿਤਾਇਆ ਸੀ ਕਿ ਜੀ ਉੱਥੇ ਤਾਂ ਮੂਰਤੀਆਂ ਪਈਆਂ ਹੋਈਆਂ ਸੀ, ਇਹ ਤਾਂ ਜਦੋਂ ਅਕਾਲੀਆਂ ਦੇ ਕੋਲ ਕੰਟਰੋਲ ਆਇਆ 20ਵੀਂ ਸਦੀ ਦੀ ਬਿਗਨਿੰਗ 'ਚ ਇਹਨਾਂ ਨੇ ਉੱਥੋਂ ਮੂਰਤੀਆਂ ਚੁੱਕੀਆਂ। ਸੋ ਕਹਿਣਗੇ ਜੀ ਦੇਖੋ ਹਰੀ ਦਾ ਤਾਂ ਮਤਲਬ ਹੀ ਵਿਸ਼ਨੂੰ ਹੁੰਦਾ, ਮੰਦਰ ਉਹਨੂੰ ਕਹਿੰਦੇ ਹੀ ਕਹਿੰਦੇ ਨੇ ਕਿ ਜੀ ਇਹ ਵਿਸ਼ਨੂੰ ਦਾ ਮੰਦਰ ਹੈ ਤੇ ਮੂਰਤੀਆਂ ਸੀਗੀਆਂ, ਇਹ ਤਾਂ ਸਾਡਾ ਹੈ ਹੀ ਸਾਡਾ ਜਿਹੜਾ ਉਹ ਹਿੰਦੂ ਤੀਰਥ ਸਥਾਨ ਹੈ। ਸੋ ਮੈਂ ਸਮਝਦਾ ਵੀ ਇਹ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਇਹਨਾਂ ਦਾ ਏਜੰਡਾ ਲਾਗੂ ਹੋ ਰਿਹਾ ਔਰ ਦੁਨੀਆ ਕਈ ਪਾਸੇ ਫਸੀ ਹੋਈ ਹੈ। ਯੂਰਪ ਔਰ ਅਮਰੀਕਾ ਇਸ ਵੇਲੇ ਯੂਕਰੇਨ 'ਚ ਉਲਝੇ ਹੋਏ ਨੇ। ਉਸ ਖਿੱਤੇ ਦੇ ਵਿੱਚ ਸਾਡੇ ਗੁਆਂਢ ਦੇ ਵਿੱਚ ਜੋ ਸ੍ਰੀਲੰਕਾ 'ਚ ਹੋ ਰਿਹਾ ਉਹਨਾਂ ਦੀ ਸਾਰੀ ਇਕੋਨਮੀ ਕੋਲੈਪਸ ਨਹੀਂ ਹੋਈ। ਈਵਨ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਕਿਹਾ ਜੀ ਸਿਰਫ 12-14 ਘੰਟੇ ਦਾ ਤੇਲ ਰਹਿ ਗਿਆ, ਉੱਥੇ ਕੀ ਵਾਪਰੇਗਾ ਕੀ ਨਹੀਂ ਵਾਪਰੇਗਾ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਕਨੋਮਿਕਲੀ ਹਾਲਾਤ ਬਹੁਤੇ ਠੀਕ ਨਹੀਂ ਨੇ, ਇਨਰ ਕ੍ਰਾਈਸਿਸ ਵੀ ਹੈ, ਇਲੈਕਸ਼ਨਾਂ ਕਰਵਾਉਣ ਦੀ ਮੰਗ ਹੈ ਇਮਰਾਨ ਖਾਨ ਹੋਰਾਂ ਵੱਲੋਂ, ਐਗਜ਼ਿਸਟਿੰਗ ਹਕੂਮਤ ਵੀ ਉਹਦੀ ਕੋਈ ਰਿਟ ਬਹੁਤੀ ਚੱਲ ਨਹੀਂ ਰਹੀ। ਸੋ ਮੋਦੀ ਨੇਪਾਲ ਪਹੁੰਚਿਆ ਹੋਇਆ, ਉਹਨੂੰ ਲੱਗਦਾ ਵੀ ਚਾਈਨਾ ਦਾ ਆਪਣੇ ਕਿਸਮ ਦਾ ਕ੍ਰਾਈਸਿਸ ਹੈ ਔਰ ਸ੍ਰੀਲੰਕਾ ਜਿਹਨੇ ਚੀਨ ਦਾ ਸਾਥ ਦਿੱਤਾ ਉਹਨੂੰ ਇੱਕ ਪਾਸੇ ਇਹਨਾਂ ਨੇ ਇੰਗੇਜ ਕੀਤਾ ਹੋਇਆ। ਹੁਣ ਉਹ ਨੇਪਾਲ ਦੇ ਨਾਲ ਆਪਣੀ ਉਹ ਸਾਰੀ ਖੇਡ ਨੂੰ ਖੇਡ ਰਹੇ ਨੇ ਔਰ ਕਿਸੇ ਨੂੰ ਕੀ ਫਿਕਰ ਹੈ ਕਿ ਵਿਦਨ ਕੰਟਰੀ ਇਹ ਹਿੰਦੂ ਤਵੀ ਉਹ ਉਸ ਟਾਈਮ ਵਿੰਡੋ ਦੇ ਵਿੱਚ ਹੀ ਵਿੱਚ ਵੜਦੇ ਨੇ ਜਿਹਦੇ 'ਚ ਉਹਨਾਂ ਨੂੰ ਪਤਾ ਹੈ ਕਿ ਠੀਕ ਹੈ ਇੱਕ ਦੋ ਬਿਆਨ ਐਮਨੈਸਟੀ ਦੇ ਦੇਗੀ, ਕੋਈ US ਸਰਫ ਦੇ ਦੇਗਾ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਏਗਾ। ਪਰ ਉਹ ਆਪਣਾ ਜਿਹੜਾ ਨਫ਼ਰਤਾਂ ਦਾ ਏਜੰਡਾ ਔਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਔਰ ਜਿਹੜੀਆਂ ਦੂਸਰੇ ਮਜ਼ਹਬਾਂ ਦੀਆਂ ਜਾਂ ਅਦਰਵਾਈਜ਼ ਇਤਿਹਾਸ ਦੀਆਂ ਇਮਾਰਤਾਂ ਨੇ ਉਹਨਾਂ ਨੂੰ ਵੀ ਹਿੰਦੂਤਵਾ ਦੇ ਖਾਤੇ 'ਚ ਪਾਉਣ ਦਾ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।